ਬਾਬਾ ਬਿਧੀ ਚੰਦ ਉਸ ਮੋਰਚੇ 'ਚ ਦੱਖਣੀ ਮੋਰਚੇ 'ਚ ਜਾ ਪਹੁੰਚਿਆ ਜਿਵੇਂ ਬੱਬਰ ਸ਼ੇਰ ਆ ਜਾਂਦਾ ਹੈ। ਸਤਿ ਸ੍ਰੀ ਅਕਾਲ ਦਾ ਜਕਾਰਾ ਬੁਲਾਇਆ ਤੇ ਆਪਣੀਆਂ ਫੌਜਾਂ ਨੂੰ ਹੌਸਲਾ ਦਿੱਤਾ ਬਾਬੇ ਬਿਧੀ ਚੰਦ ਨੇ। ਬਾਬਾ ਜੀ ਕਹਿਣ ਲੱਗੇ, ਸੂਰਮਿਓ ਗੁਰੂ ਦੇ ਪਿਆਰਿਓ, ਗੱਜੋ ਸੂਰਮੇ ਬਣ ਕੇ ਤੇ ਤੁਰਕਾਂ ਨੂੰ ਮਾਰ ਲਓ। ਕਹਿ ਕੇ ਬਾਬਾ ਬਿਧੀ ਚੰਦ ਜੀ ਨੇ ਬੜੇ ਭਿਆਨਕ ਤਿੱਖੇ ਤੀਰ ਕੰਨਾਂ ਦੀ ਖਿੱਚ ਕੇ ਮਾਰਨੇ ਸ਼ੁਰੂ ਕਰ ਦਿੱਤੇ। ਬਾਬਾ ਬਿਧੀ ਚੰਦ ਨੇ ਤੀਰਾਂ ਦਾ ਮੀਂਹ ਵਰਾਇਆ ਤੇ ਸਿੱਖਾਂ ਦਾ ਹੌਸਲਾ ਵਧਿਆ। ਜਿਹੜੇ ਅਨਵਰ ਖਾਨ ਤੇ ਉਸਮਾਨ ਖਾਨ ਆਪਣੀ ਫੌਜ ਨੂੰ ਅੱਗੇ ਲਈ ਆਉਂਦੇ ਸੀ ਨਾ, ਹੁਣ ਤੁਰਕਾਂ ਦੀ ਫੌਜ ਪਿੱਛੇ ਮੁੜਨ ਲਈ ਮਜਬੂਰ ਹੋ ਗਈ। ਤੁਰਕਾਂ ਦੇ ਪੈਰ ਹਿੱਲਣ ਲੱਗ ਪਏ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਵੇਖਿਆ ਅੱਗੋਂ ਵੀ ਅਨਵਰ ਖਾਨ ਆ ਰਿਹਾ ਤੇ ਬਾਬਾ ਜੀ ਨੇ ਆਖਿਆ ਵੀ ਠਹਿਰ ਜਾ ਜਰਾ, ਖੜ ਜਾ। ਹੁਣ ਅਨਵਰ ਖਾਨ ਤੇ ਬਿਧੀ ਚੰਦ ਆਮਣੇ ਸਾਹਮਣੇ ਹੋ ਗਏ ਤੇ ਅਨਵਰ ਖਾਨ ਨੇ ਪਛਾਣ ਲਿਆ ਵੀ ਇਹ ਤਾਂ ਉਹੀ ਬੰਦਾ ਜਿਹਨੇ ਗੁਰੂ ਦੇ ਦਰਬਾਰ 'ਚ ਮੇਰੀ ਪੱਗ ਲਾਈ ਸੀ ਤੇ ਮੈਨੂੰ ਲੱਤ ਮਾਰ ਕੇ ਕੁੱਟਿਆ ਸੀ। ਬਾਬਾ ਬਿਧੀ ਚੰਦ ਜੀ ਵੀ ਬੜੇ ਵੀਰ ਰਸ ਵਿੱਚ ਆ ਕੇ ਅੱਖਾਂ ਲਾਲ ਕਰਕੇ ਮੁਸ਼ਹਿਰੇ ਉਤਾਂ ਕਰਕੇ ਬੱਬਰ ਸ਼ੇਰ ਤਰ੍ਹਾਂ ਭਬਕੇ ਹਨ। ਅਨਵਰ ਖਾਨ ਪਠਾਨ ਆ ਕੇ ਅੜ ਗਿਆ ਸਾਹਮਣੇ। ਬੜੇ ਗੁੱਸੇ 'ਚ ਆ ਕੇ ਅਨਵਰ ਖਾਨ ਬੋਲਿਆ, ਕਹਿਣ ਲੱਗਾ, ਤੂੰ ਮੈਨੂੰ ਮਾਰਿਆ ਸੀ, ਤੂੰ ਮੇਰੀ ਪੱਗ ਲਾਈ ਸੀ ਤੇ ਮੈਨੂੰ ਜੁੱਤੀਆਂ ਮਾਰ ਕੇ ਠੁੱਡੇ ਮਾਰ ਕੇ ਮੇਰਾ ਨਿਰਾਦਰ ਕੀਤਾ ਸੀ। ਮੇਰੀ ਸਭਾ ਦੇ ਵਿੱਚ ਪੱਗ ਲਾਈ ਸੀ, ਮੇਰੀ ਆਬਰੂ ਖੋਈ ਸੀ। ਹੁਣ ਮੈਂ ਬਦਲਾ ਲਵਾਂਗਾ, ਤੈਨੂੰ ਮਾਰ ਕੇ ਤੇਰੇ ਕੋਲੋਂ ਆਪਣੀ ਬੇਇੱਜ਼ਤੀ ਦਾ, ਆਪਣੇ ਨਿਰਾਦਰ ਦਾ ਬਦਲਾ ਲਵਾਂਗਾ। ਹੁਣ ਜੀਣ ਦੀ ਆਸ ਛੱਡ ਦੇ ਬਿਧੀ ਚੰਦ, ਹੁਣ ਤੇਰੀ ਮੌਤ ਮੇਰੇ ਹੱਥੋਂ ਹੋਵੇਗੀ। ਮੈਂ ਤੇਰੇ ਕੋਲੋਂ ਬਦਲਾ ਲਵਾਂਗਾ। ਮੇਰਾ ਨਾਂ ਅਨਵਰ ਖਾਨ ਹੈ। ਅਨਵਰ ਦੀ ਲਲਕਾਰ ਸੁਣ ਕੇ ਬੋਲੇ, ਹੱਸ ਕੇ ਕਹਿਣ ਲੱਗੇ, ਅਸੀਂ ਨਾ ਸ਼ਿਕਾਰ ਖੇਡਦੇ, ਤੇਰੇ ਵਰਗੇ ਹਿਰਨ ਬੜੇ ਮਾਰੇ ਆ। ਕਹਿੰਦੇ ਬਾਬਾ ਜੀ ਕਹਿੰਦੇ, ਅਸੀਂ ਤੇਰੇ ਵਰਗੇ ਗਿੱਦੜ, ਤੇਰੇ ਵਰਗੇ ਹਿਰਨ ਬਹੁਤ ਮਾਰੇ ਹਨ। ਤੇਰੇ ਵਰਗੇ ਤਾਂ ਹਿਰਨ ਨੇ ਛੋਟੇ ਛੋਟੇ, ਤੇ ਜਿਹੜੇ ਮਸਤ ਹਾਥੀ ਸੀ ਨਾ, ਅਸੀਂ ਉਹ ਵੀ ਮਾਰੇ ਨੇ। ਕੌਣ ਸੀਗੇ? ਲੱਲਾ ਬੇਗ, ਕੰਬਰ ਬੇਗ, ਕਾਬਲ ਬੇਗ, ਅਸੀਂ ਉਹ ਵੀ ਮਾਰੇ ਨੇ। ਅਬਦੁਲ ਖਾਨ ਵੀ ਮਾਰਿਆ ਤੇ ਮੁਗਲਸ ਖਾਨ ਵੀ ਮਾਰਿਆ। ਅਸੀਂ ਬੜੇ ਬੜੇ ਯੋਧੇ ਤੁਹਾਡੇ ਮਾਰੇ ਹਨ। ਮਾਰ ਕੇ ਨਾ ਅਸੀਂ ਲੱਤ ਤੇ ਲੱਤ ਧਰ ਕੇ ਸੌਂਦੇ, ਸਾਡੀ ਆਦਤ ਹੈ, ਅਸੀਂ ਬੇਫਿਕਰੇ ਰਹਿੰਦੇ ਆ। ਤੇਰੇ ਵਰਗਿਆਂ ਦੀ ਤੇ ਸਾਨੂੰ ਕੋਈ ਪਰਵਾਹ ਨਹੀਂ, ਛੱਡਦੇ ਨਹੀਂ ਅਸੀਂ, ਵਾਪਸ ਨਹੀਂ ਖਾਲੀ ਜਾਣ ਦਿੰਦੇ ਤੁਹਾਨੂੰ। ਇਹ ਨਾ ਸੋਚੋ ਵੀ ਵਾਪਸ ਚਲੇ ਜਾਓਗੇ। ਜਿੰਨਾ ਕੁ ਨੱਚਣਾ ਟੱਪਣਾ ਨੱਚ ਟੱਪ ਲਓ ਤੇ ਅੱਜ ਤੁਹਾਨੂੰ ਅਸੀਂ ਖਤਮ ਕਰਾਂਗੇ। ਜੇ ਜਿਉਣਾ ਚਾਹੁੰਦਾ ਤੇ ਅਨਵਰ ਖਾਨ ਇੱਕ ਮੌਕਾ ਦੇਣਾ, ਭੱਜ ਜਾ, ਪਿੱਛੇ ਮੁੜ ਜਾ, ਚਲਾ ਜਾ। ਦਾ ਲਲਕਾਰਾ ਸੁਣ ਕੇ ਗੁੱਸੇ 'ਚ ਆ ਗਿਆ ਅਨਵਰ ਖਾਨ। ਖੋਜਾ ਕੰਨਾਂ ਨਾਲ ਖਿੱਚ ਕੇ ਤੀਰ ਛੱਡਿਆ ਬੜੇ ਜ਼ੋਰ ਨਾਲ। ਤੀਰ ਆਇਆ ਸ਼ੁਕਾਟੇ ਪਾਉਂਦਾ ਹੋਇਆ, ਪਰ ਬਾਬਾ ਜੀ ਦੇ ਘੋੜੇ ਦੀ ਕਾਠੀ ਜਾ ਵੱਜਾ। ਬਾਬਾ ਬਿਧੀ ਚੰਦ ਨੇ ਆਪਣੇ ਘੋੜੇ ਦਾ ਪੈਂਤੜਾ ਬਦਲਿਆ, 4 ਉਂਗਲ ਚੌੜਾ ਖੱਪਰਾ ਕਮਾਨ ਵਿੱਚ ਚਿੱਲੇ ਚਾੜਿਆ। ਕੰਨਾਂ ਦਾ ਹੀ ਖਿੱਚ ਕੇ ਪੂਰੇ ਕ੍ਰੋਧ ਦੇ ਨਾਲ, ਪੂਰੇ ਵੀਰ ਰਸ 'ਚ ਆ ਕੇ ਬਾਬਾ ਜੀ ਨੇ ਫਿਰ ਕੰਨਾਂ ਦਾ ਹੀ ਖਿੱਚ ਕੇ ਛੱਡਿਆ। ਸੱਪ ਸ਼ੁਕਾਟੇ ਮਾਰਦਾ ਹੈ, ਇਹ ਤਾਂ ਸ਼ੂਕਦਾ ਹੋਇਆ ਤੀਰ ਬਾਬੇ ਬਿਧੀ ਚੰਦ ਦਾ ਚੱਲਿਆ। ਜਾ ਕੇ ਬੜੀ ਫੁਰਤੀ ਨਾਲ, ਬੜੀ ਤੇਜ਼ੀ ਨਾਲ ਤੀਰ ਆ ਮੱਥੇ ਦੇ ਵਿਚਕਾਰ ਵੱਜਾ ਅਨਵਰ ਖਾਨ ਦੇ। ਪਰਲੇ ਪਾਸੇ ਪਿਛਾਂ ਨੂੰ ਨਿਕਲ ਗਿਆ। ਲੋਹੇ ਦਾ ਟੋਪ ਵੀ ਪਾਇਆ ਸੀ, ਉਹ ਵੀ ਪਾੜ ਦਿੱਤਾ ਤੇ ਪਿਛਲੇ ਪਾਸਿਓਂ ਤੀਰ ਲੰਘ ਗਿਆ ਸਾਰਾ ਖੰਭਾਂ ਸਮੇਤ। ਦੋਵਾਂ ਭਰਵੱਟਿਆਂ ਦੇ ਵਿਚਕਾਰ ਇੱਥੇ ਤੀਰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਪੰਡਤ ਨੇ ਮੱਥੇ ਤੇ ਲਾਲ ਤਿਲਕ ਲਾਇਆ ਹੋਵੇ। ਬਾਬਾ ਬਿਧੀ ਚੰਦ ਦਾ ਕਰੋਧ ਜਿਹੜਾ ਸਾਧ ਸੰਗਤ ਜੀ, ਅੱਖਾਂ ਬਾਬਾ ਜੀ ਦੀਆਂ ਲਾਲ ਹੋ ਗਈਆਂ ਤੇ ਉਸ ਕਰੋਧ ਵਿੱਚੋਂ ਜਿਹੜਾ ਤੀਰ ਨਿਕਲਿਆ, ਉਸ ਨੇ ਖੋਜਾ ਅਨਵਰ ਖਾਨ ਦਾ ਕੰਮ ਤਮਾਮ ਕਰ ਦਿੱਤਾ। ਮੰਨ ਲਓ ਬਾਬਾ ਜੀ ਦਾ ਗੁੱਸਾ ਹੀ ਬਾਬੇ ਬਿਧੀ ਚੰਦ ਦਾ ਕਰੋਧ ਹੀ ਅਨਵਰ ਖਾਨ ਦੇ ਮੱਥੇ ਤੇ ਜਾ ਬੈਠਾ ਹੋ। ਬੜਾ ਸੂਰਮਾ ਸੀ ਅਨਵਰ ਖਾਨ। ਝੂਮ ਕੇ ਘੋੜੇ ਤੋਂ ਥੱਲੇ ਡਿੱਗਾ ਜ਼ਮੀਨ ਤੇ। ਤੁਰਕਾਂ ਦੇ ਹੌਸਲੇ ਢਹਿ ਗਏ, ਡਰ ਗਏ ਹਨ। ਗੁਰੂ ਦੇ ਸਿੱਖਾਂ ਦਾ ਹੌਸਲਾ ਵੱਧ ਗਿਆ। ਇਹਨਾਂ ਨੇ ਜ਼ੋਰ ਦਾ ਹੱਲਾ ਬੋਲ ਦਿੱਤਾ। ਪੈਰੀ ਦੇ ਉੱਤੇ ਕਰਾਲ ਭਿਆਨਕ ਰੂਪ ਧਾਰ ਕੇ ਸਿੱਖ ਪੈ ਗਏ। ਤੇਗਾਂ ਧੂ ਲਈਆਂ ਤੇ ਤਲਵਾਰਾਂ ਲਿਸ਼ਕਾ ਕੇ ਦੁਸ਼ਮਣ ਦੇ ਗਲ ਪੈ ਗਏ। ਪੈਰੀ ਦੀ ਉਹ ਤੱਛ ਮੁੱਛ ਵੱਢ ਟੁੱਕ ਸ਼ੁਰੂ ਕਰ ਦਿੱਤੀ। ਭੱਜੇ ਵੀ ਜਾਂਦੇ ਨੇ, ਹੱਥਾਂ ਲੱਤਾਂ ਬਾਹਾਂ ਵੀ ਉਡਵਾਈ ਜਾਂਦੇ ਨੇ, ਟਿਕਦੇ ਵੀ ਨਹੀਂ ਤੁਰਕ।